ਅਸੀਂ ਸਟੂਡੈਂਟ ਕੌਂਸਲ ਦੇ ਵੱਲੋਂ ਅਸੀਂ ਵੀਸੀ ਨੂੰ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਸੀਗੀ ਸਟੂਡੈਂਟ ਕੌਂਸਲ ਦੇ ਵੱਲੋਂ ਕਿ ਵੀ ਜਿਹੜਾ ਐਫੀਡੇਵਿਟ ਦਾ ਮਸਲਾ ਇਹਨੂੰ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ, ਪਰ ਉਹਦੇ ਵਿੱਚ ਉਹਨਾਂ ਨੇ ਕੋਈ ਬਹੁਤਾ ਸਾਨੂੰ ਚੰਗਾ ਰਿਸਪੌਂਸ ਨਹੀਂ ਦਿੱਤਾ। ਤੋ ਸਾਡੇ ਲਈ ਮਤਲਬ ਬੜੀ ਦੁੱਖ ਦੀ ਗੱਲ ਆ ਕਿ ਸਾਡੀ ਸੈਨੇਟ ਵੀ ਹੈ ਨਹੀਂਗੀ। ਸੈਨੇਟ ਦੀ ਐਬਸੈਂਸ ਦੇ ਵਿੱਚ ਵੀਸੀ ਆ ਉਹ ਤਾਨਾਸ਼ਾਹੀ ਆਪਦਾ ਰੂਲ ਇੱਥੇ ਲਾ ਕੇ ਸਾਡੇ ਤੇ ਜਿਹੜਾ ਇੱਕ ਐਫੀਡੇਵਿਟ ਆ ਇਹ ਥੋਪ ਰਹੇ ਆ। स्टूडेंट्स का जो ओरिजिनल डॉक्यूमेंट्स आ रख ले गए आ ते एफिडेविट ही एक कंडीशन बना दी गई है कि तुसी दोगे। ਅੱਜ ਸਾਨੂੰ 2 ਮਹੀਨੇ ਹੋ ਗਏ ਆ ਅਲੱਗ-ਅਲੱਗ ਤਰੀਕੇ ਨਾਲ ਅਸੀਂ ਇਸ ਐਫੀਡੇਵਿਟ ਦਾ ਵਿਰੋਧ ਕਰ ਰਹੇ ਹਾਂ, ਪਰ ਯੂਨੀਵਰਸਿਟੀ ਸਾਡਾ ਇਸ ਨੂੰ ਸੁਣ ਨਹੀਂ ਰਹੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਵਿਰੁੱਧ ਵਿਦਿਆਰਥੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਦਰਅਸਲ ਹੁਣ ਪਹਿਲੇ ਸਾਲ ਦੇ ਵਿਦਿਆਰਥੀਆਂ ਤੋਂ ਡਰਾ ਧਮਕਾ ਕੇ ਐਫੀਡੇਵਿਟ ਲਿਆ ਜਾ ਰਿਹਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥੀ ਕਿਸੇ ਤਰ੍ਹਾਂ ਦਾ ਧਰਨਾ ਪ੍ਰਦਰਸ਼ਨ ਨਹੀਂ ਕਰ ਸਕਦੇ ਤੇ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਹਨਾਂ ਖਿਲਾਫ ਕਾਰਵਾਈ ਦੇ ਰੂਪ ਵਿੱਚ ਉਹਨਾਂ ਨੂੰ ਇਮਤਿਹਾਨ ਨਹੀਂ ਦੇਣ ਦਿੱਤਾ ਜਾਵੇਗਾ ਅਤੇ ਦਾਖਲਾ ਵੀ ਰੱਦ ਕੀਤਾ ਜਾ ਸਕਦਾ ਹੈ। ਇਸ ਦੇ ਚੱਲਦਿਆਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਪ੍ਰਸ਼ਾਸਨ ਦੀ ਮਨਮਾਨੀ ਹੈ ਅਤੇ ਗੈਰ ਸੰਵਿਧਾਨਕ ਰਵੱਈਆ ਹੈ, ਜੋ ਵਿਦਿਆਰਥੀਆਂ ਦੀ ਆਵਾਜ਼ ਨੂੰ ਦਬਾਉਣ ਲਈ ਇਹ ਐਫੀਡੇਵਿਟ ਮੰਗਿਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਅਣਮਿੱਥੇ ਸਮੇਂ ਲਈ ਧਰਨੇ ਦੀ ਵੀ ਚੇਤਾਵਨੀ ਦਿੱਤੀ ਹੈ। ਸਭ ਤੋਂ ਪਹਿਲਾਂ ਇਹ ਫਰਵਰੀ ਦੇ ਵਿੱਚ ਇੰਟਰੋਡਿਊਸ ਹੁੰਦਾ ਹੈਗਾ, ਜਦੋਂ ਸੈਨੇਟ ਵਾਲੇ ਪ੍ਰੋਟੈਸਟ ਦੇ ਵਿੱਚ ਜਦੋਂ ਸਾਡੇ 13 ਸਟੂਡੈਂਟਸ ਤੇ ਐਫਆਈਆਰ ਹੁੰਦੀ ਆ, ਉਦੋਂ ਯੂਨੀਵਰਸਿਟੀ ਅਥਾਰਟੀ ਸਾਨੂੰ 13 ਸਟੂਡੈਂਟਸ ਨੂੰ ਬਲੈਕਮੇਲ ਕਰਦੀ ਹੈ। ਇਹ ਕਹਿੰਦੀ ਆ ਕਿ ਤੁਸੀਂ ਐਫੀਡੇਵਿਟ ਸਾਈਨ ਕਰ ਦਿਓ, ਤੁਹਾਡੇ ਤੇ ਜਿਹੜਾ ਪਰਚਾ ਹੋਇਆ ਹੈਗਾ ਅਸੀਂ ਉਹ ਵਾਪਸ ਲੈ ਲੈਣੇ ਆ। ਅਸੀਂ ਸਟੂਡੈਂਟਸ ਨੂੰ ਐਫੀਡੇਵਿਟ ਸਾਈਨ ਨਹੀਂ ਕਰਦੇ, ਸਾਡੇ ਤੇ ਪਰਚਾ ਹਜੇ ਵੀ ਐਗਜ਼ਿਸਟ ਕਰਦਾ। ਉਸ ਤੋਂ ਬਾਅਦ ਜਦੋਂ ਨਿਊ ਐਡਮਿਸ਼ਨ ਸੈਸ਼ਨ ਸਟਾਰਟ ਹੁੰਦਾ ਜੁਲਾਈ ਦੇ ਵਿੱਚ, ਉਦੋਂ ਇਹ ਨਿਊ ਸਟੂਡੈਂਟਸ ਵਾਸਤੇ ਇੰਟਰੋਡਿਊਸ ਕਰ ਦਿੱਤਾ ਜਾਂਦਾ ਹੈਗਾ ਕਿ ਜਿਹੜੇ ਨਵੇਂ ਸਟੂਡੈਂਟਸ ਯੂਨੀਵਰਸਿਟੀ ਵਿੱਚ ਐਡਮਿਟ ਹੋ ਰਹੇ ਆ, ਐਡਮਿਸ਼ਨ ਲੈ ਰਹੇ ਆ, ਵੀ ਉਹ ਅੱਗੇ ਤੋਂ ਐਕਟਿਵਿਜ਼ਮ ਨਾ ਕਰ ਸਕਣ। ਵੀ ਜਿਹੜੇ ਕਰੰਟਲੀ ਇਹ ਐਕਟਿਵਿਸਟ ਹੈਗੇ ਆ, ਇਹਨਾਂ ਨੇ ਸਾਲ 2 ਸਾਲ ਬਾਅਦ ਇੱਥੋਂ ਚਲੇ ਜਾਣਾ, ਐਡਮਿਸ਼ਨ ਖਤਮ ਹੋ ਜਾਣੀ ਆ। ਬਟ ਜਿਹੜੀ ਨਿਊ ਸਟੂਡੈਂਟਸ ਆ ਰਹੇ ਆ +2 ਕਰਕੇ ਜਾਂ ਗ੍ਰੈਜੂਏਸ਼ਨ ਕਰਕੇ, ਵੀ ਉਹਨਾਂ ਨੂੰ ਅਸੀਂ ਹੁਣੀ ਐਫੀਡੇਵਿਟ ਦੇ ਵਿੱਚ ਬੰਨ ਲਈਏ ਤਾਂ ਕਿ ਉਹ ਕੋਈ ਵੀ ਪ੍ਰੋਟੈਸਟ ਕਰਨਗੇ ਅੱਗੇ ਤੋਂ ਤਾਂ ਇਹਦੀ ਐਫੀਡੇਵਿਟ ਦੀ ਟਰਮਸ ਐਂਡ ਕੰਡੀਸ਼ਨਸ ਦੇ ਅਗੇਂਸਟ ਆਊਗਾ ਤੇ ਅਸੀਂ ਉਹਨਾਂ ਨੂੰ ਯੂਨੀਵਰਸਿਟੀ ਦੇ ਵਿੱਚੋਂ ਡਿਟੇਨ ਕਰ ਸਕਦੇ ਹਾਂ। ਮਤਲਬ ਸਭ ਤੋਂ ਵੱਡੀ ਤਰਾਸਦੀ ਦੀ ਗੱਲ ਇਹ ਆ ਕਿ ਸਾਡੇ ਕੋਲ ਇੱਥੇ ਇੱਕ ਸਾਡੀ ਸੈਨੇਟ ਹੈ ਨਹੀਂਗੀ, ਸਾਡੀ ਯੂਨੀਵਰਸਿਟੀ ਦੀ ਇੱਕ ਗਵਰਨਿੰਗ ਬੋਡੀ ਹੈ ਨਹੀਂਗੀ। ਜੇ ਸੈਨੇਟ ਹੁੰਦੀ ਸ਼ਾਇਦ ਐਫੀਡੇਵਿਟ ਇੰਟਰੋਡਿਊਸ ਨਾ ਹੁੰਦਾ, ਕਿਉਂਕਿ ਹੁਣ ਜਿੰਨੀ ਪਾਵਰ ਆ ਸਾਰੀ ਯੂਨੀਵਰਸਿਟੀ ਦੀ ਵੀਸੀ ਦੇ ਹੱਥ ਦੇ ਵਿੱਚ ਆ ਤੇ ਇੱਕ ਡਿਕਟੇਟੋਰੀਅਲ ਉਹਨਾਂ ਦਾ ਬਿਹੇਵੀਅਰ ਆ, ਤਾਨਾਸ਼ਾਹੀ ਉਹਨਾਂ ਦਾ ਬਿਹੇਵੀਅਰ ਆ। ਆਪਦੀ ਮਰਜ਼ੀ ਦੇ ਨਾਲ ਉਹਨਾਂ ਨੇ ਐਫੀਡੇਵਿਟ ਜਿਹੜਾ ਇੰਟਰੋਡਿਊਸ ਕੀਤਾਗਾ। ਜੇ ਸੈਨੇਟ ਹੁੰਦੀ ਤਾਂ ਪਹਿਲਾਂ ਇਹ ਸੈਨੇਟ ਦੇ ਵਿੱਚ ਇੰਟਰੋਡਿਊਸ ਹੋਣਾ ਸੀਗਾ, ਜੇ ਉੱਥੋਂ ਪਾਸ ਹੁੰਦਾ ਫੇਰ ਹੋਣਾ ਸੀਗਾ, ਉੱਥੋਂ ਰਿਜੈਕਟ ਹੋਣ ਦੇ ਵੀ ਚਾਂਸ ਸੀਗੇ। ਸੋ ਸਾਡੇ ਲਈ ਮਤਲਬ ਬੜੀ ਦੁੱਖ ਦੀ ਗੱਲ ਆ ਕਿ ਸਾਡੀ ਸੈਨੇਟ ਵੀ ਹੈ ਨਹੀਂਗੀ। ਸੈਨੇਟ ਦੀ ਐਬਸੈਂਸ ਦੇ ਵਿੱਚ ਵੀਸੀ ਆ ਉਹ ਤਾਨਾਸ਼ਾਹੀ ਆਪਦਾ ਰੂਲ ਇੱਥੇ ਲਾ ਕੇ ਸਾਡੇ ਤੇ ਜਿਹੜਾ ਇੱਕ ਐਫੀਡੇਵਿਟ ਆ ਇਹ ਥੋਪ ਰਹੇ ਆ। ਅਸੀਂ ਸਟੂਡੈਂਟ ਕੌਂਸਲ ਦੇ ਵੱਲੋਂ ਅਸੀਂ ਵੀਸੀ ਨੂੰ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਸੀਗੀ ਸਟੂਡੈਂਟ ਕੌਂਸਲ ਦੇ ਵੱਲੋਂ ਕਿ ਵੀ ਜਿਹੜਾ ਐਫੀਡੇਵਿਟ ਦਾ ਮਸਲਾ ਇਹਨੂੰ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ, ਪਰ ਉਹਦੇ ਵਿੱਚ ਉਹਨਾਂ ਨੇ ਕੋਈ ਬਹੁਤਾ ਸਾਨੂੰ ਚੰਗਾ ਰਿਸਪੌਂਸ ਨਹੀਂ ਦਿੱਤਾ। ਫਿਰ ਅਸੀਂ ਮਸ਼ਾਲ ਮਾਰਚ ਵੀ ਕੀਤੇ ਆ, ਵੀਸੀ ਦੇ ਹਾਊਸ ਦਾ ਵੀ ਘਿਰਾਅ ਕੀਤਾ ਗਿਆ। ਅਸੀਂ ਬੜੇ ਮਤਲਬ ਇੱਕ ਸਿੰਬੋਲਿਕ ਅਸੀਂ ਪ੍ਰੋਟੈਸਟ ਕਰ ਚੁੱਕੇ ਹਾਂ, ਜਿਹਦੇ ਨਾਲ ਸਾਨੂੰ ਇਹ ਉਮੀਦ ਸੀਗੀ ਕਿ ਸਾਨੂੰ ਉਹ ਕੋਈ ਨਾ ਕੋਈ ਸਾਡੇ ਨਾਲ ਗੱਲਬਾਤ ਕਰਨ ਤੇ ਐਫੀਡੇਵਿਟ ਵਾਪਸ ਲੈਣ। ਪਰ ਹੁਣ ਸਾਰੇ ਜਿਹੜੇ ਸਾਡੇ ਚਾਰੇ ਆ ਖਤਮ ਹੋ ਚੁੱਕੇ ਆ। ਸਾਨੂੰ ਮਜਬੂਰੀ ਦੇ ਵਿੱਚ ਇੱਕ ਸਿਟਿੰਗ ਪ੍ਰੋਟੈਸਟ ਜਿਹੜਾ 24/7 ਪ੍ਰੋਟੈਸਟ ਆ ਉਹ ਸ਼ੁਰੂ ਕਰਨਾ ਪੈ ਰਿਹਾ। ਪੰਜਾਬ ਯੂਨੀਵਰਸਿਟੀ ਅਥਾਰਟੀ ਇੱਕ ਐਫੀਡੇਵਿਟ ਲੈ ਕੇ ਆਈ ਆ ਜੋ ਕਿ ਸਟੂਡੈਂਟਸ ਲਈ ਮੈਂਡੇਟਰੀ ਕਰ ਦਿੱਤਾ ਸਾਈਨ ਕਰਨਾ। ਇਸ ਐਫੀਡੇਵਿਟ ਵਿੱਚ ਯੂਨੀਵਰਸਿਟੀ ਨੇ ਐਕਸਪਲਿਸਿਟਲੀ ਲਿਖਿਆ ਹੋਇਆ ਕਿ ਅਗਰ ਸਟੂਡੈਂਟਸ ਨੇ ਕੋਈ ਵੀ ਪ੍ਰੋਟੈਸਟ, ਧਰਨਾ, ਰੈਲੀ ਤੇ ਜੋ ਕਿ ਮੈਂਸ਼ਨ ਕਰਨ ਵਾਲੀ ਗੱਲ ਆ ਕਿ ਇਹਦੇ ਅੱਗੇ ਲਿਖਿਆ ਹੋਇਆ ਐਟਸੈਕਟਰਾ, ਪ੍ਰੋਟੈਸਟ, ਧਰਨਾ, ਰੈਲੀ ਐਟਸੈਕਟਰਾ ਸਟੂਡੈਂਟਸ ਨੇ ਜੋ ਵੀ ਕਰਨਾ ਹੈ ਇਹਦੇ ਲਈ ਉਹਨਾਂ ਨੂੰ ਪ੍ਰਾਇਰ ਪਰਮਿਸ਼ਨ ਲੈਣੀ ਪਏਗੀ ਯੂਨੀਵਰਸਿਟੀ ਅਥਾਰਟੀ ਤੋਂ। ਇਹ ਜੋ ਪ੍ਰੋਟੈਸਟ, ਰੈਲੀ, ਧਰਨਾ ਇਹਦੀ ਜੋ ਡੈਜ਼ਿਗਨੇਟਿਡ ਸਪੋਟ ਦਿੱਤੀ ਗਈ ਆ ਪੁਲਿਸ ਚੌਂਕੀ ਦੇ ਬਾਹਰ, ਗੇਟ ਨੰਬਰ 2 ਦੇ ਬਾਹਰ। ਇਸ ਤੋਂ ਇਲਾਵਾ ਜੈਨੂਅਲ ਤੇ ਜਸਟੀਫਾਈਬਲ ਗ੍ਰੀਵਾਂਸ ਹੋਣੀ ਚਾਹੀਦੀ ਹੈ, ਜੋ ਕਿ ਯੂਨੀਵਰਸਿਟੀ ਦੱਸੂਗੀ ਕਿ ਇਹ ਤੁਹਾਡੀ ਗ੍ਰੀਵਾਂਸ ਜੈਨੂਇਨ ਆ ਤੇ ਇਹਦੇ ਤੋਂ ਤੁਸੀਂ ਪ੍ਰੋਟੈਸਟ ਕਰ ਲਓ। ਇਸ ਤੋਂ ਇਲਾਵਾ ਯੂਨੀਵਰਸਿਟੀ ਵਿੱਚ ਅਗਰ ਕੋਈ ਵੀ ਆਊਟਸਾਈਡਰ ਆਂਦਾ ਆ ਪ੍ਰੋਟੈਸਟ ਤੇ ਉਹਦੀ ਰਿਸਪੌਂਸਿਬਿਲਿਟੀ ਯੂਨੀਵਰਸਿਟੀ ਸਿਕਿਉਰਿਟੀ ਨਹੀਂ ਚੁੱਕ ਰਹੀ, ਬਲਕਿ ਸਟੂਡੈਂਟਸ ਉੱਤੇ ਰੱਖ ਰਹੀ ਆ ਜੋ ਕਿ ਪ੍ਰੋਟੈਸਟ ਕਰਨਗੇ। ਇਸ ਤਰੀਕੇ ਨਾਲ ਇਹ ਜੋ ਐਫੀਡੇਵਿਟ ਆ ਇਹ ਟੋਟਲੀ ਅਨਡੈਮੋਕ੍ਰੈਟਿਕ ਤੇ ਅਨਕਨਸਟੀਟਿਊਸ਼ਨਲ ਹੈ। ਜ਼ਰੂਰੀ ਹੈ ਇਹ ਦੇਖਣਾ ਕਿ ਯੂਨੀਵਰਸਿਟੀ ਕਿਸ ਤਰੀਕੇ ਨਾਲ ਇਸ ਐਫੀਡੇਵਿਟ ਨੂੰ ਇੰਪੋਜ਼ ਕਰ ਰਹੀ ਆ। ਇਹ ਜੋ ਮੈਟਰ ਆ ਸਬ ਜੁਡਿਸ ਆ ਹਾਈ ਕੋਰਟ ਵਿੱਚ ਕਿ ਇਸ 'ਤੇ ਕੋਈ ਵੀ ਇਸ ਨੂੰ ਮਤਲਬ ਇਨਫੋਰਸ ਇਸ ਤਰੀਕੇ ਨਾਲ ਸਟੂਡੈਂਟਸ 'ਤੇ ਫੋਰਸ ਨਹੀਂ ਕੀਤਾ ਜਾ ਸਕਦਾ, ਪਰ ਯੂਨੀਵਰਸਿਟੀ ਸਟੂਡੈਂਟਸ ਨੂੰ ਪ੍ਰੈਸ਼ਰਾਈਜ਼ ਕਰਕੇ ਇਹ ਐਫੀਡੇਵਿਟ ਲੈ ਰਹੀ ਆ। ਚਾਹੇ ਸਟੂਡੈਂਟਸ ਦੀ ਸਾਰੀ ਤਰੀਕੇ ਦੀ ਸਰਵਿਸਿਜ਼, ਲਾਇਬ੍ਰੇਰੀ ਕਾਰਡ ਹੋਵੇ, ਚਾਹੇ ਉਹ ਉਹਨਾਂ ਦਾ ਹੋਸਟਲ ਦੇ ਫਾਰਮਸ ਹੋਣ, ਅਟੈਂਡੈਂਸ ਹੋਵੇ, ਸਭ ਚੀਜ਼ਾਂ ਰੋਕ ਰਹੀ ਆ। ਈਵਨ ਉਹਨਾਂ ਦੇ ਕਈ ਡਿਪਾਰਟਮੈਂਟਸ ਵਿੱਚ ਜਿਵੇਂ ਕਿ UAPS ਡਿਪਾਰਟਮੈਂਟ ਆ, ਸਟੂਡੈਂਟਸ ਦਾ ਜੋ ਓਰੀਜਨਲ ਡਾਕੂਮੈਂਟਸ ਆ ਰੱਖ ਲਏ ਗਏ ਆ ਤੇ ਐਫੀਡੇਵਿਟ ਹੀ ਇੱਕ ਕੰਡੀਸ਼ਨ ਬਣਾ ਦਿੱਤੀ ਗਈ ਹੈ ਕਿ ਤੁਸੀਂ ਦੋਗੇ। ਇਸ ਤੋਂ ਇਲਾਵਾ ਯੂਨੀਵਰਸਿਟੀ ਹਾਈ ਕੋਰਟ ਵਿੱਚ ਵੀ ਸਟੂਡੈਂਟਸ ਦੇ ਅਗੇਂਸਟ ਖੜੀ ਹੈ ਤੇ ਸਟੂਡੈਂਟਸ ਨੂੰ ਕ੍ਰਿਮੀਨਲ ਮਾਈਂਡਡ ਤੇ ਕਮਿਊਨਲ ਮਾਈਂਡਡ ਦੱਸ ਕੇ ਕਹਿ ਰਹੀ ਹੈ ਕਿ ਇਹ ਸਾਡਾ ਮਸਲਾ ਆ ਤੇ ਅਸੀਂ ਸਾਰੇ ਸਟੂਡੈਂਟਸ ਆ ਇਸ ਯੂਨੀਵਰਸਿਟੀ ਦੇ। ਅਸੀਂ ਪਹਿਲੇ ਦਿਨ ਤੋਂ ਹੀ ਅੱਜ ਸਾਨੂੰ 2 ਮਹੀਨੇ ਹੋ ਗਏ ਆ ਅਲੱਗ-ਅਲੱਗ ਤਰੀਕੇ ਨਾਲ ਅਸੀਂ ਇਸ ਐਫੀਡੇਵਿਟ ਦਾ ਵਿਰੋਧ ਕਰ ਰਹੇ ਹਾਂ, ਪਰ ਯੂਨੀਵਰਸਿਟੀ ਸਾਡਾ ਇਸ ਨੂੰ ਸੁਣ ਨਹੀਂ ਰਹੀ।
ਇਸ ਕਰਕੇ ਹੀ ਅਸੀਂ ਅੱਜ ਇੱਥੇ ਇਕਜੁੱਟ ਹੋਏ ਹਾਂ ਤਾਂ ਕਿ ਅਸੀਂ ਇਸ ਮਸਲੇ ਉੱਤੇ ਹੁਣ ਇੱਕ ਵੱਡਾ ਐਕਸ਼ਨ ਲੈ ਸਕੀਏ।